ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ, ਦੱਸਣਗੇ ਪੰਜਾਬ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਵੈਦੀ ਕਲੋਵਿਸ, ਅਸ਼ਾਨਜੀਤ ਸਿੰਘ ਖਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਣਵੀਰ ਸਿੰਘ ਰਾਣਾ ਪਿਕਰਸਫੀਲਡ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ, ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਅੱਜ ਚੋਣਾਂ ਹੋਣਗੀਆਂ। ਦੇਖੋ ਜੀ, ਅੱਜ ਜਿਹੜੇ ਜੀ ਸਰਕਾਰੀ ਦਫ਼ਤਰ, ਗੈਰ ਸਰਕਾਰੀ ਦਫ਼ਤਰ, ਜਿੰਨੇ ਅਦਾਰੇ ਨੇ, ਸਕੂਲ, ਸਭ ਜਿਹੜੇ ਜੀ ਉਹ ਬੰਦ ਕੀਤੇ ਗਏ ਆ। ਔਰ ਕਹਿਣ ਨੂੰ ਇਹ ਕਿਹਾ ਗਿਆ ਕਿ ਸਰਹੱਦਾਂ ਜਿਹੜੀਆਂ ਉਹ ਵੀ ਸੀਲ ਕਰ ਦਿੱਤੀਆਂ ਗਈਆਂ ਜੀ, ਤਾਂ ਕਿ ਜਿਹੜੇ ਦੂਜੇ ਸੂਬਿਆਂ ਦੇ ਲੋਕ ਨਾ ਆਉਣ। ਇਹ ਤੁਸੀਂ ਕਹਿ ਲਓ ਕਿ ਕਾਗਜ਼ੀ ਪੱਤਰੀ ਦਾ ਜੀ ਸਾਰਾ ਕੁਛ, ਇਸ ਤੋਂ ਬਾਅਦ ਤਾਂ ਨਹੀਂ ਕੁਛ ਹੁੰਦਾ ਜੀ। ਸੋ ਜਿਹੜੇ ਬੈਲਟ ਪੇਪਰਾਂ ਦੇ ਉੱਤੇ ਪਹਿਲੀ ਵਾਰੀ ਹੋਊਗਾ ਜੀ ਨੋਟਾਂ ਵਾਲਾ ਖਾਨਾ। ਪਹਿਲਾਂ ਇਹਦੇ ਉੱਤੇ ਬੜੀ ਜਿਹੜੀ ਜੀ ਉਹ ਚੱਲ ਰਹੀ ਸੀ ਕਿ ਕੀ ਨੋਟਾ ਜਿਹੜਾ ਜੀ ਉਹ ਹੋਊਗਾ, ਕਿਉਂਕਿ ਇਹ ਮਸ਼ੀਨਾਂ ਦੇ ਨਾਲ ਨਹੀਂ ਸੀ ਜਿਹੜੀਆਂ ਹੋ ਰਹੀਆਂ ਵੋਟਾਂ। ਸੋ ਨੋਟਾਂ ਵਾਲਾ ਖਾਨਾ ਜਿਹੜਾ ਇਹਦੇ ਵਿੱਚ ਜਿਹੜਾ ਜੀ ਉਹ ਹੋਊਗਾ। ਸੂਬੇ ਦੇ ਵਿੱਚ ਪਰਿਸ਼ਦਾਂ ਦੇ ਵਾਸਤੇ 855 ਤੇ ਬਲਾਕ ਸੰਮਤੀਆਂ ਦੇ ਵਾਸਤੇ 6028 ਉਮੀਦਵਾਰ ਮੈਦਾਨ ਦੇ ਵਿੱਚ ਹੈ। ਇਹਦੇ ਵਿੱਚ ਦਿਹਾਤੀ ਖੇਤਰ ਦੀਆਂ ਇਹਨਾਂ ਚੋਣਾਂ ਦੇ ਵਿੱਚ ਪਹਿਲੀ ਵਾਰੀ ਵੋਟਰ ਜਿਹੜੇ ਆ ਜੀ ਉਹ ਨੋਟਾ ਵਾਲਾ ਖਾਨਾ ਜਿਹੜਾ ਉਹਦੇ ਉੱਤੇ ਟਿਕ ਮਾਰਕ ਕਰ ਸਕਣਗੇ। ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਵਾਸਤੇ ਰਾਜ ਦੇ ਵਿੱਚ ਕੁੱਲ 1,27,87,395 ਵੋਟਰ ਜਿਹੜੇ ਜੀ ਉਹਨਾਂ ਦੇ ਨਾਮ ਦਰਜ ਆ। ਔਰ ਇਹਦੇ ਵਿੱਚੋਂ 66,88,245 ਬੰਦੇ ਆ, ਪੁਰਸ਼ ਹੈ, ਜਦੋਂ ਕਿ 60,99,245 ਜਿਹੜੀਆਂ ਜੀ ਉਹ ਮਹਿਲਾ ਵੋਟਰਾਂ ਨੇ। 97 ਥਰਡ ਜੈਂਡਰ ਨੇ ਜੀ, ਕਿੰਨਰ ਜਿਹੜੇ ਜੀ। ਔਰ ਚੋਣਾਂ ਦੇ ਮੱਦੇਨਜ਼ਰ 17,228 ਬੂਥ ਜਿਹੜੇ ਉਹ ਲਾਏ ਗਏ ਆ। ਔਰ 86,340 ਸਰਕਾਰੀ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਚੋਣ ਅਮਲ ਨੇਪਰ ਚਾੜਨ ਦੇ ਵਿੱਚ ਜਿਹੜਾ ਜੀ ਉਹ ਲਾਇਆ ਗਿਆ। ਹੁਣ ਤੋਂ ਕੁਝ ਸਮਾਂ ਬਾਅਦ ਜਿਹੜੀਆਂ ਜੀ ਵੋਟਾਂ ਪੈਣਗੀਆਂ, ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। 28 ਸਤੰਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਜਿਹੜੇ ਆ ਜੀ ਉਹ ਆਉਣਗੇ। ਔਰ ਜਿਹੜਾ ਜੀ ਇਹ ਇੱਥੇ ਪੰਜਾਬ ਪੁਲਿਸ ਤੋਂ ਇਲਾਵਾ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜੀ ਉਹ ਵੀ ਲਾਈਆਂ ਗਈਆਂ ਨੇ ਇਸ ਵਾਰੀ, ਜਿਹੜੇ ਚੋਣ ਅਮਲ ਨੂੰ ਦੀ ਪ੍ਰਕਿਰਿਆ ਜਿਹੜੀ ਹੈ ਜੀ ਉਹਨੂੰ ਸਿਰੇ ਚੜਾਉਣ ਦੇ ਵਾਸਤੇ। ਇਸ ਦੇ ਨਾਲ ਇਸ ਪ੍ਰਕਿਰਿਆ ਦੀ ਗੱਲ ਕਰੀਏ, ਜਿਹੜੀ ਦੂਜੀ ਪ੍ਰਕਿਰਿਆ ਜੋ ਪਹਿਲੀਆਂ ਪਾਰਟੀਆਂ ਕਰਦੀਆਂ ਸੀਗੀਆਂ, ਝੰਡੀਆਂ ਵਾਲੀਆਂ ਗੱਡੀਆਂ ਦੇ ਵਿੱਚ ਸ਼ਰਾਬ ਦੀ ਢੋਆ ਢਵਾਈ, ਉਹ ਉਸੇ ਤਰ੍ਹਾਂ ਹੀ ਹੋਈ ਹੈ। ਬਿਲਕੁਲ ਜੀ, ਇਹ ਚੀਜ਼ ਤਾਂ ਇਸ ਤਰ੍ਹਾਂ ਹੋ ਗਿਆ ਜੀ ਕਿ ਇਹ ਕਦੀ ਖਤਮ ਹੋ ਸਕੂਗੀ। ਇਹ ਬਹੁਤ ਵੱਡਾ ਜਿਹੜਾ ਜੀ ਤੁਸੀਂ ਕਹਿ ਲਓ ਕਿ ਇਹ ਇੱਕ ਸਵਾਲ ਜਿਹੜਾ ਹੈ ਜੀ ਕਿ ਸ਼ਰਾਬ ਦੇ ਨਾਂ ਦੇ ਉੱਤੇ ਵੋਟਾਂ ਜਿਹੜੀਆਂ ਜੀ ਉਹ ਲੈਣੀਆਂ। ਇਹ ਠੀਕ ਹੈ ਕਿ ਬੜਾ ਕੁਛ ਜਿਹੜਾ ਜੀ ਉਹ ਰੌਲਾ ਪੈਂਦਾ ਸੋਸ਼ਲ ਮੀਡੀਆ ਦੇ ਉੱਤੇ, ਲੋਕ ਜਿਹੜੇ ਆ ਜੀ ਉਹ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆ। ਕਿੰਨੇ ਕੁ ਅਵੇਅਰ ਹੁੰਦੇ ਆ ਕਿਹਾ ਨਹੀਂ ਜਿਹੜਾ ਜੀ ਜਾ ਸਕਦਾ। ਮੈਨੂੰ ਨਹੀਂ ਲੱਗਦਾ ਬਹੁਤ ਜ਼ਿਆਦਾ ਜਿਹੜੇ ਜੀ ਉਹ ਅਵੇਅਰ ਹੁੰਦੇ ਆ। ਲੋਕਾਂ ਦੀ ਟੇਕ ਫਿਰ ਉੱਥੇ ਅਧੀਏ ਪਲੂਏ ਦੇ ਉੱਤੇ ਜਿਹੜੀ ਆ ਜੀ ਉਹ ਟਿਕੀ ਹੋਈ ਆ। ਪੰਜਾਬ ਦੀਆਂ ਪੰਚਾਇਤੀ ਚੋਣਾਂ ਦਾ ਜਿਹੜਾ ਪ੍ਰਚਾਰ ਜਿਹੜਾ ਉਹ ਖਤਮ ਹੋ ਗਿਆ ਕੱਲ, ਖਾਸ ਤੌਰ ਦੇ ਉੱਤੇ ਖਤਮ ਹੋਣ ਤੋਂ ਬਾਅਦ ਫਿਰ ਅੰਨ੍ਹੇਵਾਹ ਜਿਹੜੀ ਸੀ ਉਹ ਸ਼ਰਾਬ ਵਰਤਾਈ ਗਈ ਜੀ। ਜਿਹੜੇ ਪਿਆਕੜ ਨੇ ਉਹਨਾਂ ਦੀ ਵੋਟਰਾਂ ਦੇ ਵਾਸਤੇ ਮਹਿਫਲ ਮੁਹਿੰਮ ਜਿਹੜੀ ਜੀ ਉਹ ਵਿੱਢੀ ਗਈ। ਸ਼ਰਾਬ ਦੇ ਠੇਕੇਦਾਰਾਂ ਨੇ ਦਫ਼ਤਰਾਂ ਤੇ ਵੋਟਰਾਂ ਦੀ ਸ਼ਰਾਬ ਲਿਆਉਣ ਦੇ ਵਾਸਤੇ ਉਮੀਦਵਾਰਾਂ ਦੀਆਂ ਗੱਡੀਆਂ ਜਿਹੜੀਆਂ ਜੀ ਉਹ ਛੂਕੀਆਂ ਪੂਰੀਆਂ। ਔਰ ਬੱਧਨੀ ਕਲਾਂ ਦੇ ਵਿੱਚ ਪੰਜਾਬ ਦੀ ਹਾਕਮ ਧਿਰ ਦੀ ਝੰਡੀ ਵਾਲੀ ਗੱਡੀ 'ਚ ਸ਼ਰਾਬ ਲਿਜਾਣ ਦੀ ਚਰਚਾ ਨੇ ਕਾਂਗਰਸੀਆਂ ਨੂੰ ਜਿਹੜੀ ਹੈ ਜੀ ਉਹ ਕੰਬਣੀ ਜ਼ਰੂਰ ਛੇੜੀ। ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਜੀ ਉਹ ਸਿਖਰ ਦੇ ਉੱਤੇ ਰਹੀਆਂ। ਆਪਣੀ ਕਿਸਮਤ ਅਜਮਾ ਰਹੇ ਉਮੀਦਵਾਰ ਜਿਹੜੇ ਆ ਉਹਨਾਂ ਨੇ ਜਿੱਤ ਯਕੀਨੀ ਬਣਾਉਣ ਲਈ ਜਿੱਥੇ ਆਮ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੂਰੀ ਵਾਹ ਲਾਈ, ਉੱਥੇ ਪਿਆਕੜ ਵੋਟਰਾਂ ਦੇ ਵਾਸਤੇ ਸ਼ਰਾਬ ਦਾ ਪੂਰਾ ਪ੍ਰਬੰਧ ਜਿਹੜਾ ਸੀ ਉਹ ਕੀਤਾ ਗਿਆ। ਪਿਛਲੀਆਂ ਚੋਣਾਂ ਦੇ ਦੌਰਾਨ ਵੋਟਰਾਂ ਨੂੰ ਖੁਸ਼ ਕਰਨ ਲਈ ਟਰੱਕਾਂ ਦੇ ਟਰੱਕ ਸ਼ਰਾਬ ਜਿਹੜੀ ਹੈ ਜੀ ਉਹ ਵਰਤਾਈ ਜਾਂਦੀ ਰਹੀ ਆ। ਇਸ ਵਾਰੀ ਆਮ ਲੋਕਾਂ ਦੇ ਵਿੱਚ ਲੁਕਵੇਂ ਰੂਪ ਦੇ ਵਿੱਚ ਸ਼ਰਾਬ ਜਿਹੜੀ ਜੀ ਉਹ ਵੰਡੀ ਗਈ।
ਉਮੀਦਵਾਰ ਵੋਟਰਾਂ ਨੂੰ ਸ਼ਰਾਬ ਪਿਆ ਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਸ਼ਾਮ ਵੇਲੇ ਪਿਆਕੜਾਂ ਦੀ ਮਹਿਫਲ ਜਿਹੜੀ ਉਹ ਜੁੜਦੀ ਰਹੀ, ਕੋਈ ਰੋਕਣ ਟੋਕਣ ਵਾਲਾ ਜਿਹੜਾ ਜੀ ਉਹ ਨਹੀਂ ਰਿਹਾ। ਨਾਲ ਦੇ ਸੂਬਿਆਂ ਤੋਂ ਆਉਂਦੀ ਸ਼ਰਾਬ, ਖਾਸ ਤੌਰ ਦੇ ਉੱਤੇ ਜਿਹੜੀ ਹਰਿਆਣੇ ਤੋਂ ਆਈ ਜਿਹੜੀ ਸ਼ਰਾਬ ਸੀਗੀ, ਉਹਨੇ ਇਸ ਵਾਰੀ ਤੁਸੀਂ ਕਹਿ ਲਓ ਕਿ ਬਹੁਤੇ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਸ਼ਹਿਨਾਈ, ਮੈਂ ਅੱਗੇ ਵੀ ਇੱਕ ਦਿਨ ਕੀਤਾ ਸੀਗਾ ਕਵਰ ਕਿ ਸ਼ਹਿਨਾਈ ਜਿਹੜੀ ਹੈ ਜੀ ਉਹ ਪੰਜਾਬ ਦੇ ਪਿੰਡਾਂ 'ਚ ਵੱਜੀ ਇਸ ਵਾਰੀ। ਇਹ ਉੱਥੋਂ ਦੀ ਹਰਿਆਣੇ ਦੀ ਇੱਕ ਦੇਸੀ ਸ਼ਰਾਬ ਹੈ, ਸਸਤੀ ਹੈ। ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਹੈ ਜੀ ਉਹ ਮਹਿੰਗੀ ਹੈ, ਜਿਹਦੇ ਕਰਕੇ ਹਰਿਆਣੇ ਤੋਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਜਿਹੜੀ ਸੀ ਉਹ ਢੋਈ ਗਈ। ਲੋਕ ਜਿਹੜੇ ਸੰਘ ਪਾੜਨ ਵਾਲੇ ਨੇ ਜੀ ਉਹ ਸੰਘ ਪਾੜਦੇ ਰਹੇ, ਰੌਲਾ ਪਾਉਂਦੇ ਰਹੇ। ਕਿਹੜਾ ਸੁਣਦਾ ਜੀ ਜਦੋਂ ਸ਼ਾਮ ਨੂੰ ਜਿਹੜੇ ਆ ਜੀ ਇਹ ਪਊਏ ਅਧੀਏ ਉੱਡਣੇ ਸ਼ੁਰੂ ਹੋ ਜਾਂਦੇ ਆ, ਤੇ ਉਸ ਤੋਂ ਬਾਅਦ ਫਿਰ ਕੋਈ ਜਿਹੜਾ ਜੀ ਉਹ ਸੁਣਦਾ ਕੋਈ ਨਹੀਂ ਗਾ ਜੀ। ਉਹ ਕਹਿੰਦੇ ਦੇਖਾਂਗੇ ਬਾਅਦ ਦੇ ਵਿੱਚ ਕੀ ਕੁਝ ਜਿਹੜਾ ਜੀ ਉਹ ਬਣਦਾ। ਸੋ ਅੱਜ ਜਿਹੜਾ ਜੀ ਡਰਾਈ ਡੇ ਆ ਇੱਥੇ, ਔਰ ਜਿਹੜਾ 22 ਤਰੀਕ ਨੂੰ ਫਿਰ ਜਿਹੜਾ ਜੀ ਉਹ ਡਰਾਈ ਡੇ ਰੱਖਿਆ ਗਿਆ। 22 ਤਰੀਕ ਕਿਉਂਕਿ ਉਸ ਦਿਨ ਚੋਣਾਂ ਦੀ ਜਿਹੜੀ ਵੋਟਾਂ ਦੀ ਗਿਣਤੀ ਆ ਉਹ ਹੋਣੀ ਆ। ਸੋ ਇਨ ਬਿਟਵੀਨ ਜਿਹੜਾ ਜੀ ਉਹ ਕੀ ਚੱਲੂਗਾ, ਡਰਾਈ ਡੇ ਕਾਗਜ਼ਾਂ ਦੇ ਵਿੱਚ ਆ। ਜਿਹੜੇ ਜਿਨ੍ਹਾਂ ਨੇ ਵੋਟਾਂ ਜਿਹੜੀਆਂ ਜੀ ਪਵਾਈਆਂ ਉਹਨਾਂ ਨੂੰ ਅਜੇ ਖੁਸ਼ ਤਾਂ ਫੇਰ ਕਰਨਾ ਪੈਣਾ। ਜਿਹੜੇ ਇਹ ਜਾਣਗੇ ਕਿ ਅਸੀਂ ਤਾਂ ਮਿਹਨਤ ਬਹੁਤ ਕੀਤੀ ਆ, ਭੱਜ ਕੇ ਮਰ ਗਏ, ਤੇ ਹੁਣ ਲਿਆਓ ਬੋਤਲ ਤੇ ਅਧੀਆ ਜਿਹੜਾ ਜੀ ਉਹਨਾਂ ਨੂੰ ਫੇਰ ਜਿਹੜੇ ਜੀ ਇਹ ਬੋਤਲ ਅਧੀਆ ਦਿੱਤੇ ਜਾਣਗੇ। ਪਰ ਇਹ ਲੋਕ ਇੱਕੋ ਹੀ ਜਿਹੜੀ ਆ ਜੀ ਉਹ ਭੁੱਲ ਕਰਦੇ ਆਏ ਆ ਤੇ ਕੰਟੀਨਿਊਜ਼ ਕਰ ਰਹੇ ਆ ਕਿ ਵੋਟਾਂ ਲੈਣ ਵਾਲੇ ਲੋਕ ਜਿਹੜੇ ਨੇ ਇਹਨਾਂ ਨੂੰ ਸ਼ਰਾਬ ਦਿੰਦੇ ਆ, ਉਹ ਬਾਅਦ ਦੇ ਵਿੱਚ ਵੋਟਾਂ ਤੋਂ ਬਾਅਦ ਇਹਨਾਂ ਨੂੰ ਬੇਰਾਂ ਵੱਟੇ ਨਹੀਂ ਪੁੱਛਦੇ। ਜਦੋਂ ਇਹਨਾਂ ਨੂੰ ਕੰਮ ਪੈਂਦਾ ਫਿਰ ਅਗਲੇ ਜਿਹੜਾ ਪੱਲਾ ਝਾੜ ਜਾਂਦੇ। ਕਿਉਂ ਪੱਲਾ ਝਾੜਦੇ ਆ? ਉਹ ਇਹ ਗੱਲ ਕਹਿੰਦੇ ਆ ਕਿ ਜਦੋਂ ਅਸੀਂ ਵੋਟਾਂ ਖਰੀਦ ਹੀ ਲਈਆਂ ਤੁਹਾਡੀਆਂ, ਤੁਹਾਨੂੰ ਦਾਰੂ ਪਿਆ ਕੇ ਜਿਹੜੀਆਂ ਸੀ ਉਹ ਵੋਟਾਂ ਅਸੀਂ ਖਰੀਦ ਲਈਆਂ, ਤੇ ਫਿਰ ਉਸ ਤੋਂ ਬਾਅਦ ਹੁਣ ਕੰਮ ਕਰਾਉਣ ਦੀ ਸਾਨੂੰ ਕੀ ਜ਼ਰੂਰਤ ਪੈ ਗਈ ਤੁਹਾਡੇ? ਬਿਲਕੁਲ ਜੀ, 5 ਸਾਲ ਫਿਰ ਹੁਣ ਦੇਖਦੇ ਰਹਿਣਗੇ ਜਿੰਨੀ ਸ਼ਰਾਬ ਪੀ ਕੇ ਵੋਟਾਂ ਦੇਣੀਆਂ। ਤੇ ਡੇਰਾ ਪ੍ਰੇਮੀਆਂ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਐਤਕੀ ਤਾਂ ਉਹ ਚੁੱਪ ਚਪੀਤੇ ਹੀ ਮੋਹਰਾਂ ਲਾਉਣਗੇ। ਬਿਲਕੁਲ ਜੀ, ਕਿਉਂਕਿ ਰੌਲਾ ਗੋਲਾ ਇੱਕ ਤਾਂ ਜਿਹੜਾ ਜੀ ਉਹ ਡੇਰੇ ਦਾ ਹੈ ਨੀ ਗਾ ਬਹੁਤਾ ਜ਼ਿਆਦਾ, ਔਰ ਤੁਸੀਂ ਇਹ ਕਹਿ ਲਓ ਕਿ ਐਤਕੀ ਅਪਰੋਚ ਵੀ ਜਿਹੜੀ ਆ ਜੀ ਉਹ ਡਾਇਰੈਕਟ ਕਿਸੇ ਨੇ ਨਹੀਂ ਕੀਤੀ। ਹਾਂ, ਇੰਨਾ ਜ਼ਰੂਰ ਆ ਕਿ ਇਨਡਾਇਰੈਕਟਲੀ ਜਿਹੜਾ ਜੀ ਉਹ ਅਪਰੋਚ ਜ਼ਰੂਰ ਹੈਗੀ ਆ। ਡੇਰੇ ਦੇ ਉੱਤੇ ਕੰਟਰੋਲ ਜਿਹੜੀ ਜੀ ਸੱਤਾਹੀਣ ਹੋ ਗਈ ਜਿਹੜੀ ਪਾਰਟੀ ਆ ਉਹਦਾ ਹੈ ਜੀ ਉਹਦੀ ਅਪਰੋਚ ਡਾਇਰੈਕਟਲੀ। ਤੁਸੀਂ ਇਹ ਕਹਿ ਲਓ ਕਿ ਉਹਦੀ ਹੈਗੀ ਆ ਡੇਰੇ ਦੇ ਨਾਲ, ਉਹਦੇ ਡਾਇਰੈਕਟ ਸੰਬੰਧ ਜਿਹੜੇ ਆ ਜੀ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਇਹਦੇ ਬਾਵਜੂਦ ਜਿਹੜੇ ਸਰਸੇ ਦੇ ਪ੍ਰੇਮੀ ਆ ਉਹ ਅੱਜ ਦੇ ਅਖਾੜੇ ਦੇ ਵਿੱਚ ਚੁੱਪ ਚਪੀਤੇ ਮੋਹਰਾਂ ਲਾਉਣਗੇ। ਇਹ ਨਹੀਂ ਹੈਗਾ ਕਿ ਉਹਨਾਂ ਨੂੰ ਉੱਤੋਂ ਹਦਾਇਤਾਂ ਨਹੀਂ ਹੈਗੀਆਂ। ਹਦਾਇਤਾਂ ਜਿਹੜੀਆਂ ਜੀ ਉਹ ਹੈਗੀਆਂ ਨੇ। ਹਦਾਇਤਾਂ ਕਿਹੋ ਜਿਹੀਆਂ, ਕਿਹੜੀ ਪਾਰਟੀ ਦੀ ਮਦਦ ਕਰਨੀ ਆ, ਇਹ ਵੀ ਸਭ ਨੂੰ ਜਿਹੜਾ ਜੀ ਪਤਾ ਕਿ ਕਿਹੜੀ ਪਾਰਟੀ ਦੀ ਮਦਦ ਹੋਣੀ ਆ, ਕਿਹਦੀ ਹੋਊਗੀ। ਇਹ ਜਿਹੜਾ ਜੀ ਵੋਟਾਂ ਦੇ ਨਤੀਜੇ ਦੱਸਣਗੇ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਆਖਰੀ ਵਾਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਖੁੱਲ੍ਹੇਆਮ ਸਿਆਸੀ ਹਮਾਇਤ ਐਲਾਨੀ ਸੀ। ਡੇਰੇ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਮਾਲਵਾ ਖਿੱਤੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀਆਂ ਦੀ ਇਹ ਪਹਿਲੀ ਚੋਣ ਹੈ। ਪਿੰਡਾਂ 'ਚ ਡੇਰਾ ਪੈਰੋਕਾਰਾਂ ਦਾ ਵੋਟ ਬੈਂਕ ਵੀ ਹੈਗਾ। ਬੇਅਦਬੀ ਮਾਮਲੇ 'ਚ ਪ੍ਰੇਮੀਆਂ ਦਾ ਨਾਮ ਬੋਲਣ ਤੋਂ ਬਾਅਦ ਕਿਸੇ ਵੀ ਸਿਆਸੀ ਮਾਮਲੇ ਦੇ ਉੱਤੇ ਪ੍ਰੇਮੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਬਹੁਤੇ ਡੇਰਾ ਪੈਰੋਕਾਰ ਜਿਹੜੇ ਸੀ ਉਹ ਪੰਚਕੂਲਾ ਹਿੰਸਾ ਦੇ ਕੇਸਾਂ 'ਚ ਉਲਝੇ ਹੋਏ ਆ। ਡੇਰਾ ਸਿਰਸਾ ਦੇ ਅਖਬਾਰ ਤੋਂ ਲੱਗਦਾ ਹੈ ਕਿ ਡੇਰਾ ਕਾਂਗਰਸ ਤੋਂ ਨਾਰਾਜ਼ ਹੈ। ਪੰਜਾਬ ਹਰਿਆਣਾ ਸਰਹੱਦ ਦੇ ਨਾਲ ਲੱਗਦੇ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਦੇ ਵਿੱਚ ਡੇਰੇ ਦੇ ਪੈਰੋਕਾਰ ਵੱਡੀ ਗਿਣਤੀ 'ਚ ਹੈਗੇ ਆ, ਜਿਹੜੇ ਪਿਛਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਵਿੱਚ ਨੰਗੇ ਚਿੱਟੇ ਹੋ ਕੇ ਚੋਣ ਮੈਦਾਨ ਦੇ ਵਿੱਚ ਫਿਰਦੇ ਸੀ। ਡੇਰੇ ਨੂੰ ਪਿਛਲੇ ਸਮੇਂ ਦੇ ਵਿੱਚ ਸਿਆਸੀ ਅਖਾੜੇ 'ਚ ਜਨਤਕ ਤੌਰ ਦੇ ਉੱਤੇ ਨਿਤਰਨ ਦਾ ਨੁਕਸਾਨ ਵੀ ਕਿਸੇ ਨਾ ਕਿਸੇ ਰੂਪ 'ਚ ਝੱਲਣਾ ਪਿਆ। ਇਹਦੇ ਤੋਂ ਸ਼ਾਇਦ ਪ੍ਰੇਮੀਆਂ ਨੇ ਕੋਈ ਸਬਕ ਸਿੱਖਿਆ ਹੋਵੇ। ਅੱਜ ਪੈਣ ਵਾਲੀਆਂ ਵੋਟਾਂ ਨੂੰ ਡੇਰਾ ਪੈਰੋਕਾਰਾਂ 'ਚ ਅੰਦਰੋਂ ਅੰਦਰੀ ਘੁਸਰ ਮੁਸਰ ਤਾਂ ਹੋ ਰਹੀ ਹੈ। ਜਨਤਕ ਤੌਰ ਤੇ ਪ੍ਰੇਮੀਆਂ ਨੇ ਚੁੱਪ ਵੱਟੀ ਹੋਈ ਹੈ। ਪਿੰਡਾਂ ਦੇ ਵਿੱਚ ਵੋਟਾਂ ਦੇ ਮਾਮਲੇ ਨੂੰ ਲੈ ਕੇ ਡੇਰਾ ਪੈਰੋਕਾਰ ਤੇ ਸਿੱਖ ਵੋਟਰਾਂ ਦੇ ਦਰਮਿਆਨ ਕੋਈ ਖਟਾਸ ਨਹੀਂ ਹੈ। ਹਰ ਉਮੀਦਵਾਰ ਜਿਹੜਾ ਜੀ ਪਿੰਡਾਂ ਦੇ ਹਰ ਵੋਟਰ ਤੱਕ ਪਹੁੰਚ ਜਿਹੜਾ ਜੀ ਉਹ ਕਰ ਰਿਹਾ। ਪੰਜਾਬ ਵਿਚਲੇ ਵੱਡੇ ਡੇਰੇ ਸਲਾਵਤਪੁਰਾ ਦੇ ਜਿਹੜਾ ਮੁੱਖ ਸੇਵਾਦਾਰ ਆ ਜੋਰਾ ਸਿੰਘ, ਉਹਦਾ ਕਹਿਣਾ ਕਿ ਡੇਰਾ ਦੇ ਵੱਲੋਂ ਚੋਣਾਂ ਬਾਬਤ ਕੋਈ ਸੁਨੇਹਾ ਨਹੀਂ ਆਇਆ ਤੇ ਨਾ ਹੀ ਜਿਹੜਾ ਜੀ ਉਹ ਕਿਸੇ ਨੂੰ ਪੁੱਛਿਆ ਗਿਆ। ਇਹ ਇੱਕ ਸਟ੍ਰੈਟਜੀ ਜਿਹੜੀ ਹੈ ਜੀ ਉਹ ਡੇਰੇ ਦੀ ਹੋ ਸਕਦੀ ਹੈ ਕਿ ਇਹ ਗੱਲ ਬਾਹਰ ਨਾ ਕੱਢੀ ਜਾਵੇ ਕਿ ਇਸ ਵਾਰੀ ਵੋਟਾਂ ਜਿਹੜੀਆਂ ਜੀ ਉਹ ਕਿਹਨੂੰ ਪਾਉਣੀਆਂ, ਕਿ ਅਦਰਵਾਈਜ਼ ਜਿਹੜਾ ਜੀ ਉਹ ਫਿਰ ਭੁਗਤਣਾ ਪਿਆ। ਪਿਛਲੀ ਵਾਰੀ ਭੁਗਤਣਾ ਐਤਕੀ ਨਾ ਪਵੇ, ਤਾਂ ਕਰਕੇ ਚੁੱਪ ਕੀਤੀਆਂ।
ਜਿਹੜੀਆਂ ਦੀ ਇਹ ਵੋਟਾਂ ਤੁਸੀਂ ਕਹਿ ਸਕਦੇ ਹੋ ਕਿ ਪੈਣਗੀਆਂ ਇਸ ਵਾਰੀ। ਦੂਜੀ ਗੱਲ ਹੈ ਕਿ ਜਿਹੜੀ ਫਰੀਦਕੋਟ ਦੇ ਵਿੱਚ ਰੈਲੀ ਹੋਈ ਆ ਜਾਂ ਅਬੋਹਰ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਰੈਲੀ ਹੋਈ ਆ, ਉਹਦੇ ਵਿੱਚ ਤੁਸੀਂ ਜਿਹੜਾ ਜੀ ਇਹ ਕਹਿ ਸਕਦੇ ਹੋ ਕਿ ਉੱਥੇ ਬਹੁਤੇ ਜਿਹੜੇ ਸੀਗੇ ਉਹ ਪ੍ਰੇਮੀ ਪਹੁੰਚੇ ਹੋਏ ਸੀਗੇ ਜੀ। ਉਹ ਦਿਖ ਵੀ ਰਹੇ ਆ, ਜੇ ਉਹਨਾਂ ਦੀ ਤੁਸੀਂ ਦਿੱਖ ਦੀ ਗੱਲ ਕਰੋ ਤਾਂ ਬਹੁਤ ਕਲੀਅਰ ਤੁਹਾਨੂੰ ਦਿਖ ਰਿਹਾ ਕਿ ਇਹ ਕੌਣ ਜਿਹੜੇ ਹੋ ਸਕਦੇ ਆ। ਅਕਾਲੀ ਦਲ ਦੇ ਵਰਕਰ ਤਾਂ ਬਹੁਤੇ ਹੈ ਨਹੀਂ ਸੀਗੇ, ਪਰ ਇੰਨਾ ਜ਼ਰੂਰ ਜਿਹੜਾ ਜੀ ਹੈਗਾ ਕਿ ਉਹ ਡੇਰੇ ਦੇ ਪ੍ਰੇਮੀ ਸੀਗੇ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਵੋਟਾਂ ਕਿਸ ਪਾਸੇ ਵੱਲ ਨੂੰ ਭੁਗਤ ਸਕਦੀਆਂ ਹੈ, ਸੰਭਾਵੀ। ਬਿਲਕੁਲ ਜੀ, ਵੈਸੇ ਭੁਗਤਦੀਆਂ ਤਾਂ ਪਹਿਲਾਂ ਵੀ ਰਹੀਆਂ ਆ। ਅਤੇ ਅੱਗੇ ਕਰਤਾਰਪੁਰ ਦੇ ਲਾਂਘੇ ਨੂੰ ਲੈ ਕੇ ਜੇ ਗੱਲ ਕਰੀਏ ਕਿ ਜਿੰਨੇ ਪੰਜਾਬ ਦੇ ਮੰਤਰੀ ਸੰਤਰੀ ਆ, ਕੰਮ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਕਿ ਪੰਜਾਬੀਆਂ ਨੂੰ, ਸਿੱਖਾਂ ਨੂੰ ਉੱਥੋਂ ਲੰਘਾ ਚਾਹੀਦਾ, ਪਰ ਇਹ ਆਪਸ ਵਿੱਚ ਹੀ ਸਿੰਘ ਫਸਾ ਕੇ ਬੈਠੇ ਆ ਬੀਬੀ ਬਾਦਲ ਤੇ ਨਵਜੋਤ ਸਿੱਧੂ। ਬਿਲਕੁਲ ਜੀ, ਐਕਚੁਅਲੀ ਇਹਦੇ 'ਚ ਕੋਈ ਡਾਊਟ ਨਹੀਂ ਗਾ ਜੀ ਕਿ ਇਹ ਬੜਾ ਸੈਂਸਿਟਿਵ ਇਸ਼ੂ ਹੈ, ਭਾਈਚਾਰੇ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਇਸ਼ੂ ਆ। ਪਰ ਜਿਸ ਤਰੀਕੇ ਦੇ ਨਾਲ ਇਹ ਇਸ਼ੂ ਨੂੰ ਟੈਕਲ ਕੀਤਾ ਜਾ ਰਿਹਾ ਸਿਆਸਤਦਾਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ, ਇੱਕ ਗੱਲ ਤਾਂ ਇਹ ਬੜੀ ਕਲੀਅਰ ਜਿਹੜੀ ਹੈ ਨਾ ਜੀ ਉਹ ਦਿਸ ਰਹੀ ਆ ਕਿ ਇਹ ਮਸਲਾ ਉਲਝਾਇਆ ਕਿਹਨਾਂ ਨੇ ਆ। ਜੇ ਤੁਸੀਂ ਬਿਆਨੀ ਜਿਹੜੇ ਹੋ ਰਹੇ ਆ ਉਹਦੇ ਵਿੱਚ ਕੁਝ ਬਿਆਨ ਜਿਹੜੇ ਆ ਜੀ ਉਹਨਾਂ ਦਾ ਤੁਸੀਂ ਨੋਟਿਸ ਲਓ ਤਾਂ ਗੱਲ ਬੜੀ ਕਲੀਅਰ ਜਿਹੜੀ ਹੈ ਜੀ ਉਹ ਤੁਹਾਨੂੰ ਦਿਸ ਪਊਗੀ। ਨਵਜੋਤ ਸਿੰਘ ਸਿੱਧੂ ਹੋਰੀ ਜਦੋਂ ਪਾਕਿਸਤਾਨ ਦੇ ਵਿੱਚ ਗਏ ਤੇ ਉੱਥੇ ਜਿਹੜਾ ਉਹਨਾਂ ਨੇ ਆ ਕੇ ਇਹ ਗੱਲ ਕਹੀ ਕਿ ਉਹ ਲਾਂਘਾ ਖੋਲਣ ਲਈ ਤਿਆਰ ਨੇ, ਤਾਂ ਇੱਥੇ ਉਹਨਾਂ ਦਾ ਵਿਰੋਧ ਵੀ ਹੋਇਆ। ਵਿਰੋਧ ਇੱਕ ਤਾਂ ਜਿਹੜੇ ਉੱਥੋਂ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਵਾਲੇ ਮਾਮਲੇ ਦੇ ਵਿੱਚ ਜਿਹੜਾ ਸੀਗਾ ਉਹਨਾਂ ਦਾ ਵਿਰੋਧ ਹੋਇਆ। ਦੂਸਰਾ ਜਿਹੜਾ ਜੀ ਇਹ ਕਿਹਾ ਗਿਆ ਕਿ ਉਹ ਇਸ਼ੂ ਨੂੰ ਖਰਾਬ ਕਰ ਰਹੇ ਆ, ਇਹ ਅਕਾਲੀ ਦਲ ਦੇ ਵੱਲੋਂ ਜਿਹੜਾ ਜੀ ਉਹ ਕਿਹਾ ਗਿਆ, ਕਿਉਂਕਿ ਅਕਾਲੀ ਦਲ ਸਮਝਦਾ ਕਿ ਧਰਮ ਦਾ ਠੇਕਾ ਉਹਦੇ ਕੋਲੇ ਆ ਤੇ ਉਹਦੇ ਤੋਂ ਬਿਨਾਂ ਕੋਈ ਠੇਕੇਦਾਰ ਹੋਰ ਨਹੀਂ ਜਿਹੜਾ ਜੀ ਉਹ ਬਣ ਸਕਦਾ। ਨਵਜੋਤ ਸਿੰਘ ਸਿੱਧੂ ਹੋਰੀ ਇਸ ਇਸ਼ੂ ਨੂੰ ਜਿਹੜਾ ਜੀ ਉਹ ਉਭਾਰਨ ਦੇ ਯਤਨਾਂ ਦੇ ਵਿੱਚ ਕੁਝ ਪੇਤਲਾ ਵੀ ਕਰ ਜਾਂਦੇ ਆ। ਇਹ ਜਿਹੜਾ ਜੀ ਸਭ ਨੂੰ ਪਤਾ। ਉਹ ਮਿਲ ਕੇ ਆਏ ਵਿਦੇਸ਼ ਮੰਤਰੀ ਨੂੰ 2 ਦਿਨ ਪਹਿਲਾਂ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਵਿਦੇਸ਼ ਮੰਤਰੀ ਨੇ ਉਹਦੀ ਜਿਹੜੀ ਹੈ ਜੀ ਗੱਲ ਸੁਣੀ ਆ, ਔਰ ਉਹਨਾਂ ਨੂੰ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਦੇ ਉੱਤੇ ਛੇਤੀ ਜਿਹੜੀ ਆ ਉਹ ਚਿੱਠੀ ਲਿਖਣਗੇ ਪਾਕਿਸਤਾਨ ਨੂੰ ਜਿਹੜਾ ਜੀ ਇਸ ਮਾਮਲੇ 'ਚ। ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਇਸ ਗੱਲ ਦਾ ਲੱਗਿਆ ਜੀ ਗੁੱਸਾ, ਔਰ ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦੀ ਜਿਹੜੀ ਬੋਲਬਾਣੀ ਇਹੋ ਜਿਹੀ ਸੀ ਕਿ ਉਹਨਾਂ ਦੇ ਸੈਂਟਰ ਦੇ ਵਿੱਚ ਬੈਠਿਆ ਹੋਇਆ ਕੋਈ ਹੋਰ ਬੰਦਾ ਸੈਂਟਰ ਦੇ ਵਿੱਚ ਮਿਨਿਸਟਰੀ ਨੂੰ ਅਪਰੋਚ ਕਿਵੇਂ ਕਰ ਜਾਵੇ। ਔਰ ਉਹਨਾਂ ਨੇ ਇੱਥੋਂ ਤੱਕ ਜਿਹੜਾ ਜੀ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕੋਈ ਮੈਨੂੰ ਪ੍ਰੂਫ ਦਿਖਾਉਣ ਕਿ ਪਾਕਿਸਤਾਨ ਜਿਹੜਾ ਉਹਨੇ ਇਸ ਲਾਂਘੇ ਦੇ ਬਾਰੇ ਦੇ ਵਿੱਚ ਕੁਝ ਗੱਲ ਕੀਤੀ ਹੈ ਤੇ ਮੈਂ 24 ਘੰਟਿਆਂ ਦੇ ਵਿੱਚ ਲਾਂਘਾ ਜਿਹੜਾ ਜੀ ਉਹ ਖੁਲਵਾ ਦੂੰਗੀ। ਹੁਣ ਤੁਸੀਂ ਦੇਖੋ ਕਿ ਕੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਦਿੱਤੇ ਜਾਣ ਵਾਲੇ ਕਿਸੇ ਪ੍ਰੂਫ ਦੀ ਜ਼ਰੂਰਤ ਹੈ? ਜੇ ਤੁਹਾਡੇ ਕੋਲੇ ਇੰਨੀ ਪਾਵਰ ਹੈ, ਤੁਸੀਂ ਸਮਝਦੇ ਹੋ ਕਿ 24 ਘੰਟਿਆਂ ਦੇ ਵਿੱਚ ਇਹ ਲਾਂਘਾ ਜਿਹੜਾ ਉਹ ਖੁਲਵਾਇਆ ਜਾ ਸਕਦਾ ਹੈ, ਤੇ ਇੰਨੀ ਦੇਰ ਤੋਂ ਤੁਸੀਂ ਕੀ ਕਰ ਰਹੇ ਸੀਗੇ ਜੀ? ਕਿਹੜੀ ਚਿੱਠੀ ਦੀ ਉਡੀਕ ਕਰ ਰਹੇ ਸੀ? ਇਹ ਭਾਈਚਾਰੇ ਨੂੰ ਤੋਹਫਾ ਕਿਉਂ ਨਾ ਦੇ ਦਿੱਤਾ ਲਾਂਘਾ ਜਿਹੜਾ ਜੀ ਉਹ ਖੁਲਵਾਉਣ ਵਾਲਾ? ਉਲਟਾ ਜਿਹੜੇ ਹਰਸਿਮਰਤ ਕੌਰ ਬਾਦਲ ਹੋਰੀ ਨੇ ਉਹ ਇਹ ਕਹਿ ਰਹੇ ਆ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਹੋਰੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਕਾਰਵਾਈ ਕਰਨ, ਕਿਉਂਕਿ ਉਹ ਕਰਤਾਰਪੁਰ ਲਾਂਘੇ ਦੇ ਮੁੱਦੇ ਦੇ ਉੱਤੇ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡ ਰਹੇ ਆ। ਹੁਣ ਇਸ ਨੂੰ ਇਸ਼ੂ ਦੇ ਤੌਰ ਦੇ ਉੱਤੇ ਚੁੱਕ ਲੈਣਾ ਜਾਂ ਉਭਾਰ ਦੇਣਾ, ਇਹ ਸਿੱਖਾਂ ਦੇ ਕਿਹੜੇ ਜਜ਼ਬਾਤਾਂ ਦੇ ਨਾਲ ਖੇਡਣ ਵਾਲਾ ਜਿਹੜਾ ਜੀ ਉਹ ਇਸ਼ੂ ਆ, ਇਹ ਨਹੀਂ ਜਿਹੜਾ ਜੀ ਪਤਾ ਹਰਸਿਮਰਤ ਕੌਰ ਬਾਦਲ ਹੋਰੀ। ਜਾਂ ਤਾਂ ਇਹ ਹੈ ਕਿ ਉਹ ਸਮਝਣਾ ਨਹੀਂ ਚਾਹੁੰਦੇ ਇਸ ਇਸ਼ੂ ਨੂੰ, ਜਾਂ ਸਮਝ ਕੇ ਜਾਣ ਬੁੱਝ ਕੇ ਜਿਹੜਾ ਜੀ ਉਹ ਸਿਰਫ ਔਰ ਸਿਰਫ ਇਸ ਇਸ਼ੂ ਦੀ ਵਿਰੋਧਤਾ ਜਿਹੜੀ ਹੈ ਜੀ ਉਹ ਕਰਨਾ ਚਾਹੁੰਦੇ ਨੇ। ਇੱਕ ਗੱਲ ਜਿਵੇਂ ਮੈਂ ਜਿਹੜੀ ਸਟਾਰਟਿੰਗ 'ਚ ਕਹੀ ਸੀ ਉਹ ਤੁਸੀਂ ਲਾ ਸਕਦੇ ਹੋ ਕਿ ਇਹ ਸਿਆਸੀ ਲੋਕ ਜਿਹੜੇ ਨੇ ਉਹ ਕਿਸੇ ਵੀ ਮਸਲੇ ਨੂੰ ਹੱਲ ਨਹੀਂ ਹੋਣ ਦੇਣਾ ਚਾਹੁੰਦੇ, ਨਹੀਂ ਤਾਂ ਅਦਰਵਾਈਜ਼ ਇਹ ਇਸ ਤਰ੍ਹਾਂ ਦਾ ਇੱਕ ਇਸ਼ੂ ਆ ਕਿ ਚਲੋ ਅੱਜ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਭਾਰ ਲਿਆ, ਇਹਦੇ ਵਿੱਚ ਹਰਜ ਕੀ ਆ ਕਿ ਜਿਸ ਬੰਦੇ ਨੇ ਉਭਾਰਿਆ ਉਹਨੂੰ ਇਹਦਾ ਕ੍ਰੈਡਿਟ ਦੇ ਦਿੱਤਾ ਜਾਵੇ ਔਰ ਉਹਨੂੰ ਲੀਡ ਲੈ ਕੇ ਉਸ ਤੋਂ ਅੱਗੇ ਜਿਹੜਾ ਜੀ ਦੂਸਰਾ ਤੁਰ ਲਵੇ। ਜੇ ਇਹ ਠੀਕ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਇਹ ਕ੍ਰਾਈਟੇਰੀਆ ਦੇ ਵਿੱਚ ਨਹੀਂ ਆਉਂਦਾ, ਉਹ ਇੱਕ ਸੂਬੇ ਦੇ ਮੰਤਰੀ ਨੇ, ਇਹ ਮਸਲਾ ਜਿਹੜਾ ਜੀ ਕੇਂਦਰ ਦਾ, ਤੇ ਜੇ ਇਹ ਮਾਮਲਾ ਇੱਕ ਸੂਬੇ ਦੇ ਮੰਤਰੀ ਨੇ ਉਭਾਰ ਲਿਆ ਤੇ ਅੱਗੋਂ ਕੇਂਦਰ ਦੇ ਵਿੱਚ ਜਿਹੜਾ ਮੰਤਰੀ ਬੈਠਾ ਉਹ ਇਹਨੂੰ ਗਾਂਹ ਜਿਹੜਾ ਜੀ ਲੈ ਜਾਵੇ, ਤੇ ਉਹ ਜੇ ਕਹਿ ਰਿਹਾ ਕਿ ਮੈਂ 24 ਘੰਟਿਆਂ ਦੇ ਵਿੱਚ ਜਿਹੜਾ ਜੀ ਇਹ ਖੁਲਵਾ ਸਕਦੀ ਹੈ ਤੇ ਫਿਰ ਖੁਲਵਾ ਦਿਓ।
ਫਿਰ ਇੰਨੀ ਡਿਲੇ ਜਿਹੜੀ ਆ, ਇੰਨੀ ਲੇਟ ਜਿਹੜੀ ਆ ਜੀ ਉਹ ਕਿਉਂ ਕੀਤੀ ਜਾ ਰਹੀ ਆ? ਕਿਉਂਕਿ ਇਹਦੇ ਉੱਤੇ ਸਿਆਸਤ ਹੁੰਦੀ ਆਈ ਆ। ਇਹ ਸਿਆਸੀ ਲੋਕ ਇਹਦੇ ਉੱਤੇ ਸਿਰਫ ਔਰ ਸਿਰਫ ਸਿਆਸਤ ਜਿਹੜੀ ਆ ਜੀ ਉਹ ਕਰਦੇ ਰਹੇ ਆ। ਅੱਜ ਵੀ ਇਹ ਗੱਲ ਨੰਗੀ ਚਿੱਟੀ ਜਿਹੜੀ ਦੀ ਉਹ ਕਲੀਅਰ ਆ ਕਿ ਦੋਵਾਂ ਮੁਲਕਾਂ ਦੇ ਲੋਕ ਜਿਹੜੇ ਆ ਜੀ ਉਹ ਆਪਸ ਦੇ ਵਿੱਚ ਕਦੀ ਵੀ ਦੁਸ਼ਮਣ ਨਹੀਂ ਸੀਗੇ, ਨਾ ਅੱਜ ਹੈ, ਬਲਕਿ ਇਹ ਦੁਸ਼ਮਣੀਆਂ ਦਾ ਜਿਹੜਾ ਜੀ ਪਾਲੀ ਫਿਰਦੇ ਆ ਭਰਮ ਮਨਾਂ ਦੇ ਵਿੱਚ ਇਹ ਲੀਡਰ ਨੇ, ਚਾਹੇ ਉਧਰਲੇ ਨੇ ਤੇ ਚਾਹੇ ਇੱਧਰਲੇ। ਬਿਲਕੁਲ ਸਹੀ ਆ ਜੀ, ਇਸੇ ਤਰ੍ਹਾਂ ਹੀ ਹੋ ਰਿਹਾ ਆ। ਮੇਰੇ ਖਿਆਲ 'ਚ ਕੜੱਤਣ ਹੋਰ ਵਧਾਉਣਗੇ। ਤਾਂ ਅੱਗੇ ਕਿਸਾਨ ਖੁਦਕਸ਼ੀਆਂ ਦੀ ਜੇ ਗੱਲ ਕਰੀਏ, ਸਰਕਾਰਾਂ ਵੀ ਬਦਲ ਗਈਆਂ, ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਕਿ ਖੁਦਕਸ਼ੀਆਂ ਉਸੇ ਤਰ੍ਹਾਂ ਚੱਲ ਰਹੀਆਂ। 2 ਹੋਰ ਕਿਸਾਨ ਤੁਰ ਗਏ ਸੰਸਾਰ ਤੋਂ। ਬਿਲਕੁਲ ਜੀ, ਇਹ 2 ਜਿਹੜੀਆਂ ਮੌਤਾਂ ਨੇ ਉਹ ਹੋ ਰਹੀਆਂ ਨੇ ਜੀ। ਇੱਕ ਤਾਂ ਜਿਹੜੀਆਂ ਓਵਰਡੋਜ਼ ਦੇ ਨਾਲ ਡੈਥ ਨੇ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਆਈ। 2 ਦਿਨ ਪਹਿਲਾਂ ਦੀ ਇੱਕ ਰਿਪੋਰਟ ਸੀ ਕਿ ਆਈਸ ਡਰੱਗ ਜਿਹੜੀ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਚੰਡੀਗੜ੍ਹ ਤੇ ਇਹਦੇ ਨਾਲ ਦੇ ਖੇਤਰਾਂ ਦੇ ਵਿੱਚ ਜਿਹੜੀ ਆ ਜੀ ਉਹ ਡਿਸਟਰੀਬਿਊਟ ਹੋ ਰਹੀ ਆ। ਡਾਕਟਰ ਕਹਿੰਦੇ ਆ ਕਿ ਇਹ ਮੌਤ ਹੈ ਮੇਰੀ, ਮਤਲਬ ਕਿ ਨਸ਼ਾ ਇੱਕ ਛੱਡੋ ਦੂਸਰਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਉਹਦੇ ਨਾਲ ਹੋਣ ਵਾਲੀਆਂ ਡੈਥ ਜਿਹੜੀਆਂ ਨੇ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ। ਤੇ ਦੂਜਾ ਜਿਹੜਾ ਜੀ ਇੱਕ ਹੋਰ ਜਿਹੜਾ ਸੈਂਸਿਟਿਵ ਪਾਰਟ ਹੈ ਪੰਜਾਬ ਦਾ, ਉਹ ਕਿਸਾਨ ਖੁਦਕੁਸ਼ੀਆਂ ਨੇ। ਮੈਂ ਪੜ੍ਹ ਰਿਹਾ ਸੀ ਇੱਕ ਬਿਆਨ ਜਿਹਦੇ ਵਿੱਚ ਸਰਕਾਰੀ ਦਾਅਵਾ ਸੀਗਾ ਕਿ ਜਦੋਂ ਸਰਕਾਰ ਬਣੀ ਸੀ ਮੌਜੂਦਾ, ਉਸੇ ਵੇਲੇ ਡਿਊਟੀਆਂ ਲਾਤੀਆਂ ਗਈਆਂ ਸੀ। ਕਹਿੰਦੇ 70% ਵਾਅਦੇ ਜਿਹੜੇ ਆ ਜੀ ਉਹ ਪੂਰੇ ਕਰ ਦਿੱਤੇ। ਇੱਕ ਪ੍ਰਮੁੱਖ ਵਾਅਦਿਆਂ ਦੇ ਵਿੱਚ ਜਿਹੜਾ ਜੀ ਉਹ ਇੱਕ ਤਾਂ ਨਸ਼ੇ ਨੂੰ ਖਤਮ ਕਰਨ ਵਾਲਾ ਸੀਗਾ ਤੇ ਦੂਜਾ ਕਿਸਾਨਾਂ ਦਾ ਸੀਗਾ ਜੀ। ਸੋ ਜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਤੇ ਇੱਕ ਗੱਲ ਬੜੀ ਕਲੀਅਰ ਆ ਕਿ ਕੋਈ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕੰਮ ਨਹੀਂ ਹੋਇਆ। ਹਾਂ, ਜਿੰਨੇ ਕੁ ਉਹ ਗੱਲ ਕੀਤੀ ਗਈ ਆ ਕਿ ਜੀ ਜਿਹੜੇ ਕਰਜ਼ੇ ਜਿਹੜੇ ਮੁਆਫ ਕੀਤੇ ਗਏ ਆ, ਕਿੰਨੇ ਕੁ ਉਹ ਕਰਜ਼ੇ ਨੇ ਜਿਹੜੇ ਮੁਆਫ ਕੀਤੇ ਗਏ। ਜੇ ਮੁਆਫੀ ਇਹ ਕਰਜ਼ਿਆਂ ਦੀ ਹੇਠਲੇ ਪੱਧਰ ਤੱਕ ਪਹੁੰਚੀ ਹੁੰਦੀ ਤਾਂ ਸ਼ਾਇਦ ਕਿਸਾਨ ਖੁਦਕੁਸ਼ੀਆਂ ਕਿਤੇ ਨਾ ਕਿਤੇ ਜਿਹੜਾ ਜੀ ਉਹ ਨਹੀਂ ਰੁਕ ਰਹੀਆਂ। ਬੁਢਲਾਡੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗਿਆਨੀ ਗੋਪਾਲ ਸਿੰਘ ਦੇ 55 ਸਾਲਾ ਪੁੱਤ ਜਿਹੜਾ ਰਜਿੰਦਰ ਸਿੰਘ ਨੰਬਰਦਾਰ ਤੇ ਪਿੰਡ ਗੇਲੇ ਦਾ ਇੱਕ ਕਿਸਾਨ ਜਿਹੜਾ ਜੀ ਉਹ ਖੁਦਕੁਸ਼ੀ ਕਰ ਗਿਆ। ਜਿਹੜਾ ਇਹ ਰਜਿੰਦਰ ਸਿੰਘ ਸੀਗਾ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਦਾ ਮੁੰਡਾ, ਉਹਨੇ ਖੇਤਾਂ ਦੇ ਵਿੱਚ ਜਾ ਕੇ ਫਾਹਾ ਲੈ ਲਿਆ। ਉਹਦੇ ਪਿੱਛੇ 2 ਪੁੱਤ ਰਹਿ ਗਏ ਜੀ, ਜਸਪ੍ਰੀਤ ਤੇ ਦਵਿੰਦਰ ਸਿੰਘ ਤੇ ਉਹਦੀ ਪਤਨੀ। ਇਹਦੇ ਸਿਰ 30 ਲੱਖ ਰੁਪਏ ਦਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਸੀਗਾ। 4 ਕਿੱਲਿਆਂ ਦਾ ਇਹ ਮਾਲਕ ਸੀਗਾ ਜੀ। 4 ਏਕੜ ਦੇ ਵਿੱਚ ਉਹ ਖੇਤੀਬਾੜੀ ਆਪਣੀ ਕਰਕੇ ਗੁਜ਼ਾਰਾ ਕਰ ਲਿਆ ਸੀਗਾ। ਔਰ ਉਹਨੇ ਜਿਹੜੀ ਹੈ ਜੀ ਇਹ ਖੁਦਕੁਸ਼ੀ ਕੀਤੀ ਹੈ। ਦੂਸਰੀ ਖੁਦਕੁਸ਼ੀ ਜਿਹੜੀ ਆ ਉਹ ਰੇਸ਼ਮ ਸਿੰਘ ਨੇ ਜਿਹੜੀ ਆ ਉਹ ਕੀਤੀ ਆ। ਰੇਸ਼ਮ ਸਿੰਘ ਦੇ ਕੋਲੇ 1.5 ਕਿੱਲਾ ਜਿਹੜਾ ਜੀ ਜ਼ਮੀਨ ਦਾ ਸੀਗਾ। 2 ਲੱਖ ਰੁਪਏ ਦਾ ਉਹ ਬੈਂਕ ਦਾ ਕਰਜ਼ਾਈ ਸੀਗਾ। ਬੈਂਕ ਦੇ ਵੱਲੋਂ ਨੋਟਿਸ ਆ ਗਿਆ ਔਰ ਉਹ ਜਿਹੜਾ ਸੀਗਾ ਤੁਸੀਂ ਕਹਿ ਲਓ ਕਿ ਇਹ ਸਦਮਾ ਜਾਂ ਬੋਝ ਜਿਹੜਾ ਸੀ ਉਹ ਨਹੀਂ ਝੱਲ ਸਕਿਆ ਔਰ ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਸੀ ਜਿਹਦੇ ਕਰਕੇ ਦੀ ਮੌਤ ਹੋ ਗਈ। ਇਹ ਨਹੀਂ ਹੈਗਾ ਕਿ ਇਹ ਦਿਨਾਂ ਦੇ ਵਕਫੇ ਤੋਂ ਬਾਅਦ ਖੁਦਕੁਸ਼ੀਆਂ ਹੋਈਆਂ ਨੇ, ਇਹ ਰੋਜ਼ ਦੀਆਂ ਖਬਰਾਂ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਖਬਰਾਂ ਹੋਰ ਇੰਨੀਆਂ ਨੇ ਕਿ ਉਹਦੇ ਥੱਲੇ ਇਹ ਜਿਹੜੀਆਂ ਖਬਰਾਂ ਨੇ, ਚਾਹੇ ਉਹ ਜਿਹੜੀਆਂ ਰੋਜ਼ ਓਵਰਡੋਜ਼ ਦੇ ਨਾਲ ਹੋ ਰਹੀਆਂ ਨੇ, ਨਸ਼ੇ ਦੀ ਵਿਕਰੀ ਵਾਲੀਆਂ ਹੋ ਰਹੀਆਂ ਨੇ, ਉਹ ਨੇ, ਚਾਹੇ ਜਿਹੜੀਆਂ ਜੀ ਕਿਸਾਨ ਖੁਦਕੁਸ਼ੀਆਂ ਨੇ, ਇਹ ਖਬਰਾਂ ਦੱਬ ਕੇ ਰਹਿ ਗਈਆਂ। ਹਾਂ ਬਿਲਕੁਲ, ਪਰ ਹੋਰ ਰੋਜ਼ ਹੀ ਰਹੀਆਂ, ਬੇਸ਼ੱਕ ਉਹ ਡਰੱਗ ਦੇ ਨਾਲ ਹੋ ਰਹੀਆਂ ਹੋਣ। ਤੇ ਅੱਗੇ ਆਪਾਂ ਬਰਗਾੜੀ ਮੋਰਚੇ ਵਾਲਿਆਂ ਵੱਲੋਂ ਗੱਲ ਕਰਦੇ ਹਾਂ ਕਿ ਉਹਨਾਂ ਵੱਲੋਂ ਮੋਤੀ ਮਹਿਲ ਘੇਰਨ ਦੀ ਤਿਆਰੀ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਸਰਕਾਰ ਦੇ ਵਾਸਤੇ ਜਿਹੜਾ ਜੀ ਮੁਸੀਬਤ ਤਾਂ ਬਣਿਆ ਹੋਇਆ, ਅਕਾਲੀ ਦਲ ਵਾਸਤੇ ਉਦੋਂ ਵੱਡੀ ਮੁਸੀਬਤ ਜਿਹੜੀ ਹੈ ਜੀ ਇਹ ਬਣਿਆ ਹੋਇਆ, ਕਿਉਂਕਿ ਰੋਜ਼ ਉੱਤੇ ਜਿਹੜਾ ਜੀ ਉਹ ਪ੍ਰਚਾਰ ਹੁੰਦਾ। ਹੁਣ ਬਰਗਾੜੀ ਇਨਸਾਫ ਮੋਰਚੇ ਦੇ ਜਿਹੜੇ ਆਗੂ ਨੇ, ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੈਪਟਨ ਬਾਦਲਾਂ ਦੇ ਨਾਲ ਦੋਸਤਾਨਾ ਮੈਚ ਖੇਡਣਾ ਬੰਦ ਕਰ ਦੇਣ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਊਗਾ। ਉਹਨਾਂ ਨੇ ਕਿਹਾ ਕਿ ਇਉਂ ਲੱਗ ਰਿਹਾ ਜਿਵੇਂ ਮੌਜੂਦਾ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਬੇਅਦਬੀ ਦੇ ਮਾਮਲੇ ਦੇ ਵਿੱਚ ਦੋਸਤਾਨਾ ਮੈਚ ਖੇਡ ਰਹੇ ਆ। ਇਹਨਾਂ ਆਗੂਆਂ ਨੇ ਕਿਹਾ ਜੀ ਕਿ ਬੇਅਦਬੀ ਦਾ ਮਸਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ, ਸੰਗਤ ਨੂੰ ਇਨਸਾਫ ਦਿੱਤਾ ਜਾਵੇ। ਉਹਨਾਂ ਦਾ ਇਹ ਕਹਿਣਾ ਕਿ ਇਸ ਮਸਲੇ ਨੂੰ ਰੈਲੀਆਂ ਕਰਕੇ ਰੋਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਧਿਆਨ ਸਿੰਘ ਮੰਡ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਬਰਗਾੜੀ ਦੇ ਵਿੱਚ ਇਨਸਾਫ ਮੋਰਚਾ ਉਦੋਂ ਤੱਕ ਨਹੀਂ ਮੁੱਕੂਗਾ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ। ਮੈਂ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਭਾਵੇਂ ਕੋਈ ਏਜੰਸੀ ਕਰੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਇਨਸਾਫ ਮਿਲਣਾ ਚਾਹੀਦਾ। ਬੇਅਦਬੀ ਮਾਮਲੇ ਦੇ ਵਿੱਚ 4 ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਜ਼ਮਾਨਤ ਮਿਲਣ ਦੇ ਬਾਰੇ
ਇਹਨਾਂ ਆਗੂਆਂ ਨੇ ਇਹ ਕਿਹਾ ਜੀ ਕਿ ਇਸ ਮਾਮਲੇ ਦੇ ਵਿੱਚ ਕੈਪਟਨ ਬਾਦਲ ਦੀ ਦੋਸਤੀ ਤੇ ਕੇਂਦਰ ਸਰਕਾਰ ਕਰਕੇ ਇਹ ਸਾਰਾ ਕੁਝ ਹੋਇਆ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਮੋਰਚੇ ਦੇ ਵਿੱਚ ਸ਼ਾਮਲ ਹੋਣ ਵਾਲੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਏਜੰਟ ਨਹੀਂ, ਬਲਕਿ ਭਾਰਤੀ ਲੋਕ ਨੇ ਜਿਹੜੇ ਆਪਣੀ ਗੁਰੂ ਦੀ ਬੇਅਦਬੀ ਸੰਬੰਧੀ ਇਨਸਾਫ ਲਈ ਬਰਗਾੜੀ ਮੰਡੀ ਦੇ ਵਿੱਚ ਧਰਨੇ ਦੇ ਉੱਤੇ ਜਿਹੜਾ ਜੀ ਬੈਠੇ ਹੋਏ ਨੇ। ਜਿਹੜਾ ਇੱਕ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਫੰਡਾਂ ਦੀ ਹੇਰਾਫੇਰੀ ਇੱਥੇ ਜਿਹੜੀ ਦੀ ਹੋ ਰਹੀ ਆ, ਉਹਨਾਂ ਨੇ ਕਿਹਾ ਕਿ ਇਹ ਝੂਠੇ ਬਿਆਨ ਨੇ। ਧਿਆਨ ਸਿੰਘ ਮੰਡ ਨੇ ਇਹ ਵੀ ਕਿਹਾ ਕਿ ਬਠਿੰਡੇ ਦੇ ਵਿੱਚ ਜ਼ਮੀਨ ਦੇ ਬਾਰੇ ਜਿਹੜੀ ਗੱਲ ਉੱਠੀ ਆ, ਉਹ ਜ਼ਮੀਨ ਕਈ ਸਾਲ ਪਹਿਲਾਂ ਉਹਨਾਂ ਨੇ ਖਰੀਦੀ ਸੀ, ਪਰ ਉਹਦੀ ਰਜਿਸਟਰੀ ਹੁਣ ਕਰਵਾਈ ਹੈ। ਇਹ ਤਾਂ ਗੱਲ ਉਹਨਾਂ ਨੇ ਮੰਨੀ ਕਿ ਉਹਨਾਂ ਨੇ ਕੋਈ ਜ਼ਮੀਨ ਖਰੀਦੀ ਆ ਤੇ ਉਹਦੀ ਹੁਣ ਜਿਹੜੀ ਆ ਉਹ ਕਰਵਾਈ ਆ। ਪਰ ਹਾਂ, ਜਿਹੜਾ ਥ੍ਰੈਟ ਉਹਨਾਂ ਨੇ ਦਿੱਤਾ ਜੀ ਸਰਕਾਰ ਨੂੰ ਕਿ ਮੁੱਖ ਮੰਤਰੀ ਦਾ ਮਹਿਲ ਜਿਹੜਾ ਜੀ ਘੇਰਿਆ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਦੌਰਾਨ, ਇਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਇਹਦੇ ਸੰਬੰਧੀ ਜਿਹੜੀ ਫਿਕਰਮੰਦੀ ਆ ਉਹ ਸਰਕਾਰ ਦੇ ਵਿੱਚ ਜ਼ਰੂਰ ਜਿਹੜੀ ਜੀ ਉੱਠ ਕੇ ਖੜੀ ਹੋਊਗੀ। ਕਿਉਂਕਿ ਜੇ ਇਹ ਸੱਦਾ ਦੇ ਦਿੱਤਾ ਜਾਂਦਾ ਕਿ ਉੱਠੋ ਤੇ ਮਹਿਲ ਘੇਰੋ, ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਜੀ ਉਹ ਪਟਿਆਲੇ ਵੱਲ ਨੂੰ ਤੁਰ ਸਕਦੇ ਆ ਜੇ ਇਸ ਮਾਮਲੇ ਦੇ ਉੱਤੇ ਡਿਲੇ ਜਿਹੜੀ ਆ ਜੀ ਹੋਈ, ਜਿਹੜੀ ਕਿ ਡੇ ਬਾਈ ਡੇ ਹੋ ਰਹੀ ਹੈ। ਜੀ ਤੇ ਅੱਗੇ ਗੱਲ ਕਰਦੇ ਹਾਂ ਜੀ ਅਦਾਲਤਾਂ ਦੀ। ਹੇਠਲੀਆਂ ਅਦਾਲਤਾਂ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਕੇਸ ਆ, ਕਹਿੰਦੇ ਗਿਣਤੀ 22 ਲੱਖ ਦੇ ਕਰੀਬ ਆ ਲਟਕ ਰਹੇ। ਬਿਲਕੁਲ ਜੀ, ਐਕਚੁਅਲੀ ਦੇਸ਼ ਦੀਆਂ ਇਹ ਜਿਹੜੀਆਂ ਹੇਠਲੀਆਂ ਅਦਾਲਤਾਂ ਨੇ 22 ਲੱਖ ਕੇਸ ਇਹਦੇ ਵਿੱਚ ਪੈਂਡਿੰਗ ਆ, ਜਿਹੜੇ ਕਿ ਇੱਕ ਦਹਾਕਾ ਪੁਰਾਣੇ ਆ, 10 ਸਾਲ ਪਹਿਲਾਂ ਦੇ ਆ। ਪਰ ਇਹ ਸਰਕਾਰੀ ਅੰਕੜੇ ਜਿਹੜੇ ਆ ਜੀ ਉਹ ਦੱਸਦੇ ਆ ਹੇਠਲੀਆਂ ਅਦਾਲਤਾਂ ਦੇ ਵਿੱਚ ਕੁੱਲ ਪੈਂਡਿੰਗ 2.5 ਕਰੋੜ ਕੇਸਾਂ ਦਾ ਇਹ ਤਕਰੀਬਨ 8.5% ਆ। ਕੌਮੀ ਜੁਡੀਸ਼ੀਅਲ ਡਾਟਾ ਗ੍ਰਿਡ ਜਿਹੜਾ ਜੀ ਉਹ ਕਹਿੰਦਾ ਕਿ ਹੇਠਲੀ ਅਦਾਲਤਾਂ ਦੇ ਵਿੱਚ ਕੁੱਲ 22,90,364 ਕੇਸ ਪੈਂਡਿੰਗ ਆ। ਇਹ ਸਾਰੇ 10 ਸਾਲ ਪੁਰਾਣੇ ਆ। ਇਹਦੇ ਵਿੱਚੋਂ 5,97,595 ਦੀਵਾਨੀ ਦਾਵਾ, 16,92,769 ਫੌਜਦਾਰੀ ਕੇਸ ਹੈ। ਦੀਵਾਨੀ ਦਾਅਵੇ ਵਾਲੇ ਜਿਹੜੇ ਜੀ ਕੁਝ ਵਿਅਕਤੀ ਤੇ ਸੰਗਠਨਾਂ ਦੇ ਵਿਚਾਲੇ ਜਿਹੜਾ ਆਪਸੀ ਰੰਜਿਸ਼ ਦੇ ਨਾਲ ਸੰਬੰਧਿਤ ਹੈ। ਫੌਜਦਾਰੀ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਸ਼ਾਮਲ ਹੈ ਜਿਹੜੀ ਕਿ ਸਮਾਜ ਲਈ ਘਾਤਕ ਹੈ। ਕੌਮੀ ਜੁਡੀਸ਼ੀਅਲ ਡਾਟਾ ਗ੍ਰੇਡ ਜਿਹੜਾ ਜੀ ਉਹਦੀ ਕੋਰਟ ਇੰਟੈਗਰੇਟਿਡ ਮਿਸ਼ਨ ਪ੍ਰੋਜੈਕਟ ਦਾ ਹਿੱਸਾ ਜੀ। NJDC ਪੈਂਡਿੰਗ ਕੇਸਾਂ ਦੀ ਗਿਣਤੀ ਘਟਾਉਣ, ਉਹਨਾਂ ਦੇ ਪ੍ਰਬੰਧਨ ਤੇ ਪਛਾਣ ਦਾ ਇੱਕ ਨਿਗਰਾਨੀ ਰੱਖਣ ਦੇ ਵਾਸਤੇ ਜਿਹੜਾ ਜੀ ਇਹ ਇੱਕ ਮਹਿਕਮਾ ਹੈ। ਔਰ ਸੁਪਰੀਮ ਕੋਰਟ ਦੀ ਕਮੇਟੀ ਨੇ ਦੇਸ਼ ਦੀਆਂ ਜਿਹੜੀਆਂ ਡਿਸਟ੍ਰਿਕਟ ਕੋਰਟਸ ਨੇ ਉਹਨਾਂ ਦੇ ਵਿੱਚ ਪੈਂਡਿੰਗ ਕੇਸਾਂ ਦੇ ਸੰਬੰਧੀ ਡਾਟਾ ਜਾਰੀ ਕਰਨ ਦੇ ਵਾਸਤੇ NJDC ਦੀ ਸ਼ੁਰੂਆਤ ਕੀਤੀ ਸੀ। ਔਰ ਇਹ ਡਾਟਾ ਜਿਹੜਾ ਜੀ ਦੀਵਾਨੀ ਤੇ ਫੌਜਦਾਰੀ ਕੇਸਾਂ ਦੇ ਤਹਿਤ ਕੀਤਾ ਗਿਆ ਸੀਗਾ। ਇਸ ਤੋਂ ਬਾਅਦ ਪੈਂਡਿੰਗ ਵਰਿਆਂ ਦੇ ਹਿਸਾਬ ਦੇ ਨਾਲ ਇਹਨੂੰ ਵੰਡਿਆ ਗਿਆ। ਕੇਂਦਰ ਨੇ 24 ਹਾਈ ਕੋਰਟ ਦੇ ਚੀਫ ਜਸਟਿਸਾਂ ਤੋਂ ਅਪੀਲ ਕੀਤੀ ਹੈ ਕਿ ਉਹ ਤੇਜ਼ੀ ਦੇ ਨਾਲ 10 ਸਾਲ ਪੁਰਾਣੇ ਕੇਸਾਂ ਦਾ ਨਿਪਟਾਰਾ ਕਰਾਉਣ। ਕਾਨੂੰਨ ਮੰਤਰੀ ਨੇ ਹਾਈ ਕੋਰਟਾਂ ਤੋਂ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀਆਂ ਹੇਠਲੀਆਂ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਕੇਸਾਂ ਦੀ ਖੁਦ ਜਾ ਕੇ ਜਾਂਚ ਕਰਨ ਦੀ ਬੇਨਤੀ ਜਿਹੜੀ ਆ ਜੀ ਉਹ ਕੀਤੀ ਆ। ਬੇਸ਼ੱਕ ਜਿਹੜਾ ਜੀ 10-10 ਸਾਲ ਤੋਂ ਹੋ ਗਏ। ਦੀਵਾਨੀ ਦਾਅਵੇ ਦੇ ਬਾਰੇ ਵਿੱਚ ਤਾਂ ਇਹ ਕਿਹਾ ਜਾਂਦਾ ਕਿ ਇਹਦੇ ਵਿੱਚ ਪੁਸ਼ਤਾਂ ਲੰਘ ਜਾਂਦੀਆਂ, 2-2 ਪੁਸ਼ਤਾਂ ਜਿਹੜੀਆਂ ਦੀ ਉਹ ਲੰਘ ਜਾਂਦੀਆਂ ਨੇ। ਦੀਵਾਨੀ ਦਾਅਵਾ ਮਤਲਬ ਕਿ ਖੱਜਲ ਖੁਆਰੀ ਇਹਦਾ ਦੂਸਰਾ ਰੂਪ ਜਿਹੜਾ ਜੀ ਉਹ ਕਿਹਾ ਜਾਂਦਾ। ਕੀ ਇਹ ਪੈਂਡਿੰਗ ਕੇਸ ਜਿਹੜੇ ਆ ਜੀ ਉਹ ਹੱਲ ਹੋ ਸਕਣਗੇ, ਇਹ ਅਜੇ ਜਿਹੜਾ ਜੀ ਉਹ ਸਵਾਲ ਹੈ। ਪਰ ਇੰਨੇ ਕੇਸ ਜਿਹੜੇ ਆ ਜੀ ਉਹ ਪੈਂਡਿੰਗ ਪਏ ਜ਼ਰੂਰ ਆ ਜੀ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਗੁਜਰਾਤ ਦੇ ਕਿਸਾਨਾਂ ਨੇ ਬੁਲਟ ਟ੍ਰੇਨ ਜਿਹੜੀ ਇਹਨਾਂ ਨੇ ਚਲਾਉਣੀ ਆ ਉਸ ਦੇ ਵਿਰੋਧ ਵਿੱਚ ਉਤਰੇ। ਜੀ ਇਹ ਕਦੋਂ ਚੱਲਣੀ ਆ ਇਹ ਤਾਂ ਨਹੀਂ ਜਿਹੜਾ ਜੀ ਪਤਾ, ਪਰ ਇੰਨਾ ਜ਼ਰੂਰ ਹੈ ਜੀ ਕਿ ਇਹਦਾ ਵਿਰੋਧ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਕਿਉਂਕਿ ਸਰਕਾਰ ਦਾ ਜੇ ਆਪਾਂ ਟਾਈਮ ਪੀਰੀਅਡ ਲਾਈਏ ਤਾਂ ਟਾਈਮ ਤਾਂ ਮੁੱਕਣ ਵੱਲ ਨੂੰ ਜਾ ਰਿਹਾ ਜੀ। ਅਖੀਰਲਾ ਸਾਲ ਜਿਹੜਾ ਜੀ ਉਹ ਚੱਲ ਰਿਹਾ ਇਸ ਵੇਲੇ ਸਰਕਾਰ ਦਾ, ਔਰ ਹੁਣ ਤਾਂ ਮਹੀਨੇ ਕੁਛ ਰਹਿੰਦੇ ਆ। ਜੇ ਆਪਾਂ ਲਾਈਏ ਹਿਸਾਬ ਕਿਤਾਬ ਤਾਂ ਆਹ ਜਿਹੜੇ 3-4 ਮਹੀਨੇ ਰਹਿ ਗਏ ਆ, ਕਿਉਂਕਿ ਉਸ ਤੋਂ ਬਾਅਦ ਫਰਵਰੀ ਮਾਰਚ ਦੇ ਵਿੱਚ ਤਾਂ ਚੋਣ ਜ਼ਾਬਤਾ ਲੱਗਣੇ ਜਿਹੜੇ ਜੀ ਉਹ ਅਸਾਰ ਨੇ। ਜੇ ਪਹਿਲਾਂ ਨਹੀਂ ਜਿਹੜਾ ਜੀ ਉਹ ਸ਼ੁਰੂ ਪਹਿਲਾਂ ਨਹੀਂ ਹੋ ਜਾਂਦੀਆਂ ਚੋਣਾਂ ਤਾਂ। ਪਰ ਇਹ ਜਿਹੜੀ ਜੀ ਇਹ ਮੁੰਬਈ ਅਹਿਮਦਾਬਾਦ ਬੁਲਟ ਟ੍ਰੇਨ ਜਿਹੜੀ ਆ ਜੀ ਇਹ ਅਸਰ ਅੰਦਾਜ਼ ਹੋਣ ਵਾਲੇ 1000 ਦੇ ਕਰੀਬ ਕਿਸਾਨ ਜਿਹੜੇ ਆ ਜੀ ਉਹ ਗੁਜਰਾਤ ਹਾਈ ਕੋਰਟ ਦੇ ਵਿੱਚ ਹਲਫਨਾਮੇ ਦਾਇਰ ਕਰਨ ਦੇ ਵਾਸਤੇ ਪਹੁੰਚ ਗਏ। ਉਹਨਾਂ ਨੇ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ। ਚੀਫ ਜਸਟਿਸ ਤੇ ਜਸਟਿਸ ਜਿਹੜੇ ਨੇ ਉਹਨਾਂ ਦੀ ਡਿਵੀਜ਼ਨ ਬੈਂਚ ਦੇ ਵੱਲੋਂ ਇਸ ਹਾਈ ਸਪੀਡ ਰੇਲ ਪ੍ਰੋਜੈਕਟ ਲਈ ਜਿਹੜੀ ਆਪਣੇ ਜ਼ਮੀਨ ਅਕਵਾਇਰ ਹੋਣੀ ਆ ਉਹਦੇ ਅਮਲ ਨੂੰ ਚੁਣੌਤੀ ਦਿੰਦੀਆਂ 5 ਪਟੀਸ਼ਨਾਂ ਦੀ ਸੁਣਵਾਈ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓਗੇ ਜੀ ਕਿ ਅਜੇ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾ ਰਹੀ ਹੈ। ਕਦੋਂ ਚੱਲਣੀ ਹੈ ਇਹ ਨਹੀਂ ਪਤਾ। ਉਧਰ ਸਰਕਾਰ ਨੇ ਆਪਣਾ ਪੱਖ ਰੱਖਣ ਦੇ ਵਾਸਤੇ ਅਜੇ ਹੋਰ ਸਮਾਂ ਮੰਗਿਆ, ਸ਼ਾਇਦ 2022 ਤੱਕ ਸਮਾਂ ਮੰਗਣ।
ਇਹ ਜਿਹੜੇ ਪਟੀਸ਼ਨਰ ਨੇ, ਇਹਨਾਂ ਤੋਂ ਇਲਾਵਾ 1000 ਕਿਸਾਨਾਂ ਨੇ ਹਾਈ ਕੋਰਟ ਦੇ ਵਿੱਚ ਹਲਫਨਾਮੇ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਇਸ 1,10,000 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਕਰਕੇ ਕਈ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਤੇ ਅਸਰ ਪਊਗਾ। ਜਿਹੜੀ ਵਜ੍ਹਾ ਹੈ ਕਿ ਕਿਸਾਨ ਇਸ ਪ੍ਰੋਜੈਕਟ ਦੇ ਵਿਰੋਧ ਦੇ ਵਿੱਚ ਖੜੇ ਨੇ। ਜਿਹੜੇ ਪੀੜਤ ਕਿਸਾਨ ਨੇ, ਜਿਹੜੇ ਕਿ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ ਜਿੱਥੋਂ ਬੁਲਟ ਟ੍ਰੇਨ ਦਾ ਰੂਟ ਲੰਘਣਾ ਹੈ ਉਹਦੇ ਨਾਲ ਸੰਬੰਧਿਤ ਹੈ, ਇਹ ਜਿਹੜੇ ਇਹਨਾਂ ਨੇ ਐਫੀਡੇਵਿਟ ਦਿੱਤੇ ਆ, ਉਹਦੇ ਸਾਫ਼ ਕੀਤਾ ਗਿਆ ਕਿ ਇਸ ਪ੍ਰੋਜੈਕਟ ਲਈ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਚਾਹੁੰਦੇ। ਉਹਨਾਂ ਨੇ ਇਹ ਵੀ ਕਿਹਾ ਕਿ ਸੰਬੰਧਿਤ ਜ਼ਮੀਨਾਂ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਦੇ ਮੁਤਾਬਕ ਗ੍ਰਹਿਣ ਕੀਤੀਆਂ ਜਾ ਰਹੀਆਂ ਨੇ ਤੇ ਇਸ ਕੰਪਨੀ ਨੇ ਅੱਗੋਂ ਭਾਰਤ ਸਰਕਾਰ ਨੂੰ ਕਰਜ਼ਾ ਦਿੱਤਾ। ਕਿਸਾਨਾਂ ਨੇ ਇਹ ਦਾਅਵਾ ਕੀਤਾ ਕਿ ਜਾਪਾਨ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਸਤੰਬਰ 15 ਦੇ ਵਿੱਚ ਬੁਲਟ ਟ੍ਰੇਨ ਲਈ ਕਰਾਰ ਕਰਨ ਤੋਂ ਬਾਅਦ ਗੁਜਰਾਤ ਸਰਕਾਰ ਨੇ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਕਰਨ ਦੇ ਐਕਟ 13 ਨੂੰ ਕਮਜ਼ੋਰ ਕੀਤਾ ਤੇ ਰਾਜ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਸੋਧਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਉਹਨਾਂ ਦਾ ਇਹ ਉਲੰਘਣ ਹੈ। ਕਿਸਾਨ ਕਹਿੰਦੇ ਆ ਆਪਣੇ ਐਫੀਡੇਵਿਟ ਦੇ ਵਿੱਚ ਕਿ ਜ਼ਮੀਨ ਅਕਵਾਇਰ ਕਰਨ ਲਈ ਨਾ ਤਾਂ ਉਹਨਾਂ ਦੀ ਸਹਿਮਤੀ ਲਈ ਗਈ ਹੈ, ਨਾ ਕੋਈ ਸਲਾਹ ਮਸ਼ਵਰਾ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹ ਅਹਿਮਦਾਬਾਦ ਤੋਂ ਮੁੰਬਈ ਤੱਕ ਬੁਲਟ ਟ੍ਰੇਨ ਪ੍ਰੋਜੈਕਟ ਜਿਹੜੀ ਸੀ 15 ਦੇ ਵਿੱਚ ਇਹਦਾ ਕਰਾਰ ਜਿਹੜਾ ਕੀਤਾ ਗਿਆ ਸੀ, ਜਦੋਂ ਜਾਪਾਨ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਜੀ ਉਹ ਇੱਥੇ ਭਾਰਤ ਦੇ ਵਿੱਚ ਆਏ ਸੀਗੇ। ਔਰ ਇਸ ਪ੍ਰੋਜੈਕਟ ਦੇ ਤਹਿਤ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚ 1400 ਹੈਕਟੇਅਰ ਜ਼ਮੀਨ ਜਿਹੜੀ ਹੈ ਜੀ ਉਹ ਅਕਵਾਇਰ ਕੀਤੀ ਜਾਣੀ ਹੈ। ਔਰ ਇਸ ਤੋਂ ਬਾਅਦ ਇਹਦੇ ਵਿੱਚੋਂ 1120 ਹੈਕਟੇਅਰ ਜਿਹੜੀ ਪ੍ਰਾਈਵੇਟ ਜ਼ਮੀਨ ਹੈ, 6000 ਦੇ ਕਰੀਬ ਜ਼ਮੀਨ ਮਾਲਕਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਊਗਾ। ਕਦੋਂ ਇਹ ਜ਼ਮੀਨਾਂ ਅਕਵਾਇਰ ਹੋਣਗੀਆਂ, ਇੱਕ ਆਪਾਂ ਕੇਸਾਂ ਦੀ ਗੱਲ ਪਹਿਲਾਂ ਜਿਹੜਾ ਜੀ ਉਹ ਕਰਕੇ ਹਟੇ ਹਾਂ, ਉਹਨਾਂ ਦਾ ਹੀ ਇਹ ਪਾਰਟ ਹੈ। ਕੇਸ ਕਿੰਨੀ ਦੇਰ ਚੱਲਣਗੇ ਲੋਕ ਇਹ ਉਡੀਕੀ ਜਾਂਦੇ ਆ ਜੀ, ਪਤਾ ਨਹੀਂ ਝੰਡੀ ਲੈ ਕੇ ਕਦੋਂ ਆਉਣਗੇ ਪ੍ਰਧਾਨ ਮੰਤਰੀ ਹੋਰੀ ਬੁਲਟ ਟ੍ਰੇਨ ਨੂੰ ਦਿਖਾਉਣ ਲਈ। ਬਿਲਕੁਲ ਜੀ, ਬਹੁਤ ਚੀਜ਼ਾਂ ਦੀ ਆਸ ਹੈ ਉਹਨਾਂ ਨੂੰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।